व्यूअर्स फिर दुबारा तुहाडा स्वागत है प्रोग्राम सच्चो सच विच जी डॉक्टर साहब एंड वाले सैक्शन विच तुसीं साडे दर्शकां नूं दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1699 च खालसा पंथ की साजना तो बाद जिहड़े बाईधार दे पहाड़ी राजे सी उन्हां दे विच ईरखा और बदला भावना बहुत ज़्यादा आई उन्हां नूं, क्योंकि सब तो ज़्यादा उन्हां नूं दुख होया कि इक्को बाटे च अमृत छका के वर्ण आश्रम खत्म कर दिता गया है। खालसा जिहड़ा है वो सारे ही शस्त्रधारी ने और जिवें सैनापति कवि जिन्हां ने उस पीरीयड का अकाउंट लिखिਆ कि बहुत सारे सिख जिहड़े गुरु साहब कोल दर्शनां नूं आउंदे अमृत छकदे ते उत्थे ही रहण लग गए। सो उन्हां नूं लग्या ये तां पावर बन गई। सो उन्हां ने 1700 दे विच 10,000 दे करीब पहाड़ी राजियां दी फौज और शाही फौज भी सद लई आनंदपुर ते हमला कीता। सो ये खालसा साजन तो बाद पहला जिहड़ा नवें जम्मे खालसे दा जां बालके खालसे दा टाकरा सी फौजां नाल। बहुत बुरी तरह इन्हां पहाड़ी फौजां नूं और शाही फौजां नूं सिखां ने खदेड़िया और उन्हां दा भारी नुकसान कीता, घेरा उन्हां नूं चुकना पिया। 1899 दे विच महाराजा दलीप सिंह जिहड़ा कि जलावतन करके इंग्लैंड सी, फिर उहदे च जागृति आई, सिੱਖੀ ਵੱਲ विचार आया। अज दे दिन उन्हां ने 1899 च जिनीवा तो पंजाब दे लोकां दे नां चिट्ठी लिखी सी कि भाई बगावत करो और असीं भी आवांगे पंजाब और अंग्रेज़ां नूं इत्थों कढांगे। पर जिहनूं कहंदे ने कि वॉइस इन द विल्डरनेस, जंगल दे विच आवाज़ नूं कौन सुणदा है। बेचारा इवें ही अनवैप्ड, अनऑनर्ड, अनसंग पैरिस दे एक होटल दे विच मौत हुई कुछ अरसा बाद। 1944 ਦੇ ਵਿੱਚ ਬ੍ਰਿਟਿਸ਼ ਇੰਡੀਆ ਦਾ ਕੀ ਭਵਿੱਖ ਹੋਏਗਾ, ਕਿਉਂਕਿ ਸੈਕੰਡ ਵਰਲਡ ਵਾਰ ਖਾਤਮੇ ਵੱਲ ਜਾ ਰਹੀ ਸੀ। ਅੰਗਰੇਜ਼ਾਂ ਨੇ ਸ਼ਿਮਲਾ 'ਚ ਕਾਨਫਰੰਸ ਸੱਦੀ, ਸਿੱਖਾਂ ਦੇ ਨੁਮਾਇੰਦੇ ਦੇ ਤੌਰ ਤੇ ਮਾਸਟਰ ਤਾਰਾ ਸਿੰਘ ਉਹਦੇ 'ਚ ਗਏ। 1975 ਦੇ ਵਿੱਚ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1096 'ਚ ਪਹਿਲੀ ਕਰੂਸੇਡ ਜਿਹੜੀ ਹੈ ਉਹਨਾਂ ਨੇ ਈਵਨ ਜਰਮਨੀ ਦੇ ਵਿੱਚੋਂ ਲੰਘਦਿਆਂ ਜਿਹੜੇ ਉਸ ਸ਼ਹਿਰ ਦੇ ਯਹੂਦੀ ਸੀ ਉਹ ਸਾਰੇ ਮਾਰ ਦਿੱਤੇ। 1630 ਦੇ ਵਿੱਚ ਪਹਿਲੀ ਵਾਰ ਕਦੇ ਛੁਰੀ ਕਾਂਟੇ ਨਾਲ ਖਾਧਾ? ਹਾਂਜੀ। ਕੀ ਹੁੰਦਾ ਕਾਂਟਾ? ਉਹਨੂੰ ਕਾਂਟਾ ਕਿਉਂ ਕਹਿੰਦੇ ਨੇ? ਉਹ ਕਰਦੇ ਆ ਅੱਗੋਂ ਕੰਡੇ ਹੀ ਹੁੰਦੇ ਨੇ ਉਹਦੇ। ਆਹੋ ਫਿਰ ਕਾਂਟਾ ਹੀ ਹੋ ਨਾ, ਕਾਂਟਾ ਹਿੰਦੀ ਚ ਕਹਿੰਦੇ ਨੇ। ਪਰ ਇਹ ਜੇ ਅਮਰੀਕਾ ਦਾ ਗਵਰਨਰ ਜਿਹੜਾ ਹੈ ਉਹ 1630 ਚ ਪਹਿਲੀ ਵਾਰੀ ਉਹਨੇ ਅਮਰੀਕਾ 'ਚ ਸ਼ੁਰੂ ਕੀਤਾ ਇਹਦੇ ਨਾਲ ਖਾਓ। ਇਹ ਫਿਰ ਖਾਣਾ ਨਹੀਂ ਸੀ ਕਾਂਟੇ ਨਾਲ, ਉਹ ਹੱਥ ਨਾਲ ਖਾਂਦੇ ਹੋਣੇ ਜਾਂ ਚਮਚੇ ਨਾਲ ਖਾਂਦੇ। ਸੋ 1630 ਚ ਅਮਰੀਕਾ 'ਚ ਇੰਟਰੋਡਿਊਸ ਹੋਇਆ। 1658 ਚ ਔਰੰਗਜ਼ੇਬ ਜਿਹੜਾ ਹੈ ਉਹ ਮੁਗਲ ਬਾਦਸ਼ਾਹ ਬਣਿਆ ਤਖਤ ਤੇ। 1788 ਚ ਵਰਜੀਨੀਆ 10ਵੀਂ ਸਟੇਟ ਅਮਰੀਕਾ ਦੀ ਬਣੀ ਜਿਨ੍ਹਾਂ ਨੇ ਸੰਵਿਧਾਨ ਨੂੰ ਰੈਟੀਫਾਈ ਕੀਤਾ। 1798 ਚ US ਨੇ ਏਲੀਅਨ ਐਕਟ ਪਾਸ ਕੀਤਾ ਜਿਹਦੇ ਥੱਲੇ ਪ੍ਰੈਜ਼ੀਡੈਂਟ ਕੋਲ ਪਾਵਰ ਸੀ ਕਿ ਜਿਹਨੂੰ ਮਰਜ਼ੀ ਉਹ ਡਿਪੋਰਟ ਕਰ ਸਕਦੇ ਨੇ ਵਾਪਸ ਕੇ ਜੀ ਇਹ ਬੜਾ ਖਤਰਨਾਕ ਬੰਦਾ ਹੈ। 1835 ਦੇ ਵਿੱਚ ਪਹਿਲੀ ਬਿਲਡਿੰਗ ਜਿਹੜੀ ਹੈ ਉਹ ਯਰਬਾ ਬਵੈਨਾ ਜਿਹਨੂੰ ਅੱਜ ਸੈਨ ਫਰਾਂਸਿਸਕੋ ਕਹਿੰਦੇ ਨੇ ਉਸ ਦੇ ਵਿੱਚ ਬਿਲਟ ਹੋਈ। 1905 ਦੇ ਵਿੱਚ ਫਿਰ ਭੁਚਾਲ ਆਇਆ, ਤਬਾਹੀ ਹੋਈ, ਫਿਰ ਸੈਨ ਫਰਾਂਸਿਸਕੋ ਹੁਣ ਦੁਬਾਰਾ ਖੜਾ ਹੈ। 1932 ਦੇ ਵਿੱਚ ਜਿਹੜੀ ਹੁਣ ਭਾਰਤ ਦੇ ਵਿੱਚ ਜਾਂ ਕ੍ਰਿਕਟ ਦਾ ਤੁਹਾਨੂੰ ਵੀ ਬੜਾ ਕਰੇਜ਼ ਹੈ ਨਾ ਜੀ। ਸੋ ਪਹਿਲਾ ਜਿਹੜਾ ਟੈਸਟ ਕ੍ਰਿਕਟ ਇੰਡੀਆ ਔਰ ਇੰਗਲੈਂਡ ਦੇ ਵਿੱਚ ਹੋਇਆ 1932 ਦੇ ਵਿੱਚ ਹੋਇਆ 1932। 1940 ਚ ਹਿਟਲਰ ਜਿਹੜਾ ਉਹਨੇ ਆਈਫਲ ਟਾਵਰ ਔਰ ਨੈਪੋਲੀਅਨ ਦੀ ਗ੍ਰੇਵ ਦੇਖੀ ਆ ਕੇ ਫਰਾਂਸ ਦੇ ਵਿੱਚ। 1948 ਚ ਪ੍ਰੈਜ਼ੀਡੈਂਟ ਟਰੂਮੈਨ ਨੇ ਡਿਸਪਲੇਸਡ ਪਰਸਨਸ ਬਿੱਲ ਜਿਹੜਾ ਉਹ ਸਾਈਨ ਕੀਤਾ ਜਿਹਦੇ ਥੱਲੇ 2 ਲੱਖ ਯੂਰਪੀਅਨ ਯਹੂਦੀ ਜਿਹੜੇ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਕੈਂਪਾਂ ਕੁੰਪਾਂ ਸਨ ਉਹਨਾਂ ਨੂੰ ਅਮਰੀਕਨ ਸਿਟੀਜ਼ਨਸ਼ਿਪ ਦਿੱਤੀ ਗਈ। 1950 ਦੇ ਵਿੱਚ ਕੋਰੀਅਨ ਕਨਫਲਿਕਟ ਜਿਹੜਾ ਕੋਰੀਆ ਦੇ ਨਾਲ ਨਾਰਥ ਕੋਰੀਆ ਨੇ ਸਾਊਥ ਤੇ ਹਮਲਾ ਕੀਤਾ ਔਰ ਉਹ ਝਗੜਾ ਸ਼ੁਰੂ ਹੋ ਗਿਆ। 1962 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਸਕੂਲਾਂ ਦੇ ਵਿੱਚ ਕੋਈ ਵੀ ਮਜ਼ਹਬੀ ਪ੍ਰੇਅਰ ਨਹੀਂ ਹੋ ਸਕਦੀ ਭਾਵੇਂ ਉਹ ਜੀਸਸ ਦੇ ਨਾਂ ਤੇ ਹੋਏ, ਕਿਉਂਕਿ ਪਬਲਿਕ ਸਕੂਲਾਂ 'ਚ ਨਹੀਂ ਹੋਏ। 1975 ਚ ਮੋਜ਼ੰਬੀਕ ਜਿਹੜਾ ਉਹ ਪੁਰਤਗਾਲ ਤੋਂ ਆਜ਼ਾਦ ਹੋਇਆ। 1981 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਵੀ ਜਦੋਂ ਫੌਜ ਦੇ ਲਈ ਡਰਾਫਟਿੰਗ ਕੀਤੀ ਜਾਂਦੀ ਹੈ ਤੇ ਸਿਰਫ ਜੇ ਬੰਦਿਆਂ ਨੂੰ ਹੀ ਕਿਹਾ ਜਾਂਦਾ ਤੇ ਉਹਦੇ 'ਚ ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈ। ਬੀਬੀਆਂ ਨੇ ਕਿਹਾ ਹੋਣਾ ਨਾ ਜੀ ਫੌਜ ਲਈ ਉਹਨਾਂ ਨੂੰ ਕੰਪਲਸਰੀ ਹੈ, ਸਾਨੂੰ ਕਿਉਂ ਨਹੀਂ ਇਨਵਾਈਟ ਕਰਦੇ ਜੀ। ਔਰ 1991 ਦੇ ਵਿੱਚ ਸਲੋਵਾਨੀਆ ਔਰ ਕਰੋਸ਼ੀਆ ਯੂਗੋਸਲਾਵੀਆ ਤੋਂ ਆਜ਼ਾਦ ਹੋਏ। 2006 ਦੇ ਵਿੱਚ ਵਾਰਨ ਬਫਟ ਨੇ $30 ਬਿਲੀਅਨ ਜਿਹੜੇ ਨੇ ਬਿਲ ਐਂਡ ਮੈਲਿੰਦਾ ਗੇਟਸ ਫਾਊਂਡੇਸ਼ਨ ਨੂੰ ਡੋਨੇਟ ਕੀਤੇ। $30 ਬਿਲੀਅਨ
ਜੀ ਡਾਕਟਰ ਸਾਹਿਬ ਤੁਹਾਡਾ ਇਹ ਹੈ ਅਸਲੀ ਡੋਨੇਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਰੁਪਈਆ ਮੱਥਾ ਟੇਕ ਕੇ ਕਿੰਨਾ ਕੁਝ ਮੰਗ ਲੈਂਦੇ ਬਾਬੇ ਤੋਂ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਫੁਨਹੇ ਮਹੱਲਾ 5ਵਾਂ ਗੁਰੂ ਅਰਜਨ ਸਾਹਿਬ ਦਾ ਜਿਹੜਾ ਇੱਕ ਸ਼ਲੋਕ ਫੁਨਹੇ ਬਾਣੀ ਦੇ ਟਾਈਟਲ ਥੱਲੇ ਉਸ ਨੂੰ ਵਿਚਾਰ ਲਈ ਚੁਣੇ ਜੀ। ਉੱਪਰ ਬਣੇ ਆਕਾਸ਼ ਤਲੇ ਧਰ ਧਰਤੀ ਸੋਤੀ, ਦਹ ਦਿਸ ਚਮਕੈ ਬੀਜਲ ਮੁਖ ਕੋ ਜੋਤੀ, ਖੋਜਤ ਫਿਰੋਂ ਵਿਦੇਸ਼ ਪਿਓ ਕਤ ਪਾਈਐ, ਹਰਿਹਾ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ। ਜੀ ਹੁਣ ਇਹ ਕਿ ਕਿਵੇਂ ਰੱਬ ਸਰਗੁਣ ਦਾ ਰੂਪ ਹੈ। ਜਦੋਂ ਸਰਗੁਣ ਨਿਰਗੁਣ ਦੀ ਗੱਲ ਹੁੰਦੀ ਹੈ, ਬਹੁਤ ਸਾਰੇ ਸਰਗੁਣ ਅਵਤਾਰਾਂ ਨੂੰ ਕਹਿਣਗੇ ਕਿ ਜਿਹੜਾ ਅਵਤਾਰਵਾਦ ਹੈ ਰੱਬ ਦਾ ਸਰਗੁਣ ਰੂਪ ਹੈ। ਇਹ ਨਹੀਂ ਹੈ, ਨਿਰਗੁਣ ਹੈ। ਜਦੋਂ ਰੱਬ ਸੁਨ ਸਮਾਧ ਲਗਾਏਂਦਾ, ਜਦੋਂ ਸੁਨ ਸਮਾਧ ਦੇ ਵਿੱਚ ਸੀ, ਸਰਗੁਣ ਉਹਦਾ ਰੂਪ ਰੱਬ ਦਾ ਇਹ ਧਰਤੀ, ਅਸਮਾਨ, ਦਰਿਆ, ਪਾਣੀ, ਵਨਸਪਤੀ, ਪੰਛੀ, ਪਸ਼ੂ, ਕ੍ਰੀਏਸ਼ਨ, ਜੀ ਇਹ ਰੱਬ ਦਾ ਸਰਗੁਣ ਰੂਪ ਹੈ ਕਿ ਜਿਹੜਾ ਰੱਬ ਨੇ ਕਾਦਰ ਦੀ ਕ੍ਰਿਤ ਹੈ, ਕੁਦਰਤ ਹੈ। ਕੁਦਰਤ ਰੱਬ ਦਾ ਸਰਗੁਣ ਰੂਪ ਹੈ। ਔਰ ਇਸ ਨੂੰ ਹੀ ਗੁਰੂ ਅਰਜਨ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਬਿਆਨੇ, ਉੱਪਰ ਬਣੇ ਆਕਾਸ਼, ਕਿ ਉੱਪਰ ਕਿੰਨਾ ਖੂਬਸੂਰਤ ਆਕਾਸ਼ ਹੈ, ਤਲੇ ਧਰ ਸੋਤੀ, ਕਿ ਥੱਲੇ ਬਿਊਟੀਫੁਲ ਅਰਥ, ਜੀ ਬਿਊਟੀਫੁਲ ਧਰਤੀ, ਦਹ ਦਿਸ ਚਮਕੈ ਬੀਜਲ ਮੁਖ ਕੋ ਜੋਤੀ, ਦਹ ਦਿਸ ਕਿ 10 ਡਾਇਰੈਕਸ਼ਨਸ ਦੇ ਵਿੱਚ, ਬੇਸ਼ੱਕ 4 ਡਾਇਰੈਕਸ਼ਨ ਪੂਰਬ ਪੱਛਮ ਉੱਤਰ ਦੱਖਣ ਕਹੀਆਂ ਜਾਂਦੀਆਂ, ਪਰ ਜਦੋਂ ਤੁਸੀਂ ਉਹਨਾਂ ਦਾ ਈਸਟ ਵੈਸਟ ਨਾਰਥ ਸਾਊਥ ਨਾਲ ਡਾਂਦੇ ਤਾਂ ਕੁੱਲ 10 ਡਾਇਰੈਕਸ਼ਨਸ ਬਣਦੀਆਂ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ 10 ਡਾਇਰੈਕਸ਼ਨਸ ਦੇ ਵਿੱਚ, 10 ਦਿਸ਼ਾਵਾਂ ਦੇ ਵਿੱਚ ਖੂਬਸੂਰਤ ਚਮਕ ਹੈ, ਰੋਸ਼ਨੀ ਹੈ, ਮੁਖ ਕੋ ਜੋਤੀ, ਉਹ ਇਵੇਂ ਹੀ ਹੈ ਜਿਵੇਂ ਕਿ ਤੁਹਾਡੇ ਪਿਆਰੇ ਦਾ ਮੂੰਹ ਹੋਏ। ਉਸ ਰੱਬ ਦਾ ਹੀ ਨਜ਼ਾਰਾ ਉਸ ਰੋਸ਼ਨੀ ਦੇ ਵਿੱਚ, ਉਸ ਲਿਸ਼ਕਾਰੇ ਦੇ ਵਿੱਚ, ਜਿਹੜਾ 4 ਚਫੇਰੇ ਹੈ, ਜਿਹੜਾ ਧਰਤੀ ਦੇ ਉੱਤੇ, ਸੋਹਣੀ ਧਰਤੀ ਤੇ ਸੋਹਣੇ ਆਕਾਸ਼ ਤੇ ਹੈ। ਜੀ ਖੋਜਤ ਫਿਰੋਂ ਵਿਦੇਸ਼ ਪਿਓ ਕਤ ਪਾਈਏ, ਵੀ ਅਸੀਂ ਇਸ ਪਿਆਰੇ ਨੂੰ, ਜਿਹੜਾ ਪਿਆਰਾ ਸਾਡੇ ਕੋਲ ਹੈ, ਜਿਹੜਾ ਉਸ ਦੇ ਵਿੱਚ ਸਮਾਇਆ ਹੋਇਆ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਬਲਿਹਾਰ ਤੂੰ ਕੁਦਰਤ ਦੇ ਵਿੱਚ ਵਸ ਰਿਹਾ। ਸੋ ਸਾਨੂੰ ਉਹ ਕੋਲ ਵਸਦਾ ਪਿਆਰਾ ਤਾਂ ਨਜ਼ਰ ਨਹੀਂ ਆਉਂਦਾ। ਖੋਜਤ ਫਿਰੋਂ ਵਿਦੇਸ਼, ਅਸੀਂ ਬਾਹਰ ਲੱਭਦੇ ਫਿਰਦੇ, ਕੋਈ ਦੌੜ ਗਿਆ, ਕੋਈ ਪਹਾੜਾਂ ਤੇ ਚੜ ਗਿਆ, ਕੋਈ ਜੰਗਲਾਂ 'ਚ ਵੜ ਗਿਆ, ਕੋਈ ਯੋਗਾ ਕਰਨ ਲੱਗ ਗਿਆ, ਕੋਈ ਪੁੱਠਾ ਲਟਕ ਰਿਹਾ, ਕੋਈ ਸਿੱਧਾ ਲਟਕ ਰਿਹਾ, ਕੋਈ ਵਰਤ ਰੱਖ ਰਿਹਾ, ਕੋਈ ਹੋਰ ਕਰ ਰਿਹਾ। ਸੋ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਪਿਓ ਕਤ ਪਾ, ਏਦਾਂ ਪਿਆਰਾ ਥੋੜੀ ਮਿਲਣਾ, ਪਿਆਰਾ ਤੇ ਕੋਲ ਹੈ ਇਸ ਧਰਤੀ ਦੇ ਉੱਤੇ, ਉਸ ਕ੍ਰਿਤ ਚੋਂ ਉਸ ਤੁਸੀਂ ਪਿਆਰੇ ਦਾ ਦੀਦਾਰ ਕਰ ਸਕਦੇ ਹੋ। ਹਰਿਹਾ ਜੇ ਮਸਤਕ ਹੋਵੇ ਭਾਗ, ਉਹ ਲਾਰਡ, ਉਹ ਵਾਹਿਗੁਰੂ, ਉਹ ਮੇਰੇ ਨਿਰੰਕਾਰ ਹਰਿਹਾ, ਜੇ ਮਸਤਕ ਦੇ ਵਿੱਚ ਭਾਗ ਨੇ, ਜਿਹਨੂੰ ਅਸੀਂ ਕਹਿੰਦੇ ਫੋਰਚੂਨੇਟ ਹੈ ਅਸੀਂ, ਜੇ ਸਾਡੇ ਭਾਗ ਨੇ ਤਾਂ ਦਰਸ ਸਮਾਈ ਹੈ। ਫਿਰ ਅਸੀਂ ਉਸ ਪਿਆਰੇ ਨੂੰ, ਇਸ ਸਾਰੇ ਜਿਹਦੇ ਚ ਉਹ ਸਮਾਇਆ ਹੋਇਆ ਹੈ, ਉਹਦੇ ਚ ਉਸ ਦਾ ਦਰਸ਼ਨ ਕਰ ਸਕਦੇ ਹਾਂ ਜੀ, ਉਸ ਦਾ ਦੀਦਾਰ ਕਰ ਸਕਦੇ ਹਾਂ, ਕਿਉਂਕਿ ਉਹ ਨਿਰੰਕਾਰ, ਉਹ ਪਿਆਰਾ ਇਸ ਧਰਤੀ ਦੇ ਵਿੱਚ ਹੀ ਵਸਦਾ ਹੈ, ਇਹਨਾਂ ਦੇ ਜੀਵਾਂ ਵਿੱਚ ਵਸਦਾ ਹੈ। ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।